व्यूअर्स वेलकम बैक ऑन प्रोग्राम जी डॉक्टर साहब अगले शुरू तो पहला ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ। ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ ਦੋਨਾਂ ਸੈਗਮੈਂਟ ਤੇ ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਐਸਓ ਸੁਰਿੰਦਰ ਜੀ ਸਾਨੂੰ ਲਿਖਦੇ ਨੇ ਪਹਿਲੇ ਸੈਗਮੈਂਟ ਤੇ ਰਾਜਨੀਤੀ ਉੱਤੇ ਧਰਮ ਦਾ ਕੁੰਡਾ ਚਾਹੀਦਾ ਸੀ ਲੇਕਿਨ ਸਾਡੇ ਉਲਟ ਹੈ ਸਾਡੇ ਧਰਮ ਤੇ ਰਾਜਨੀਤੀ ਨੇ ਕੁੰਡਾ ਪਾਇਆ ਹੈ। ਰਾਜਨੀਤੀ ਲੋਕ ਸੱਤਾ ਪ੍ਰਾਪਤੀ ਲਈ ਧਰਮ ਨੂੰ ਵਰਤਦੇ ਰਹੇ ਹਨ ਇਸ ਲਈ ਸਿਆਸੀ ਲੋਕ धार्मिक परंपरावां नूं रोलदे रहिंदे हन। साका नीला तारा तो बाद सिख धर्म के सारे तख्तां ते संघ दा कब्जा हो चुका है। साडे तख्तां ते इह कब्जा करन दी हिम्मत सरकार दी नहीं सी। इह कब्जा साडीआं सफां विच लुके साडे आपणिआं ने करवाया है। 1984 तो बाद अकाल तख्त तों जारी होया हर हुक्मनामा सिख कौम दा नुकसान करदा रहा है। हर हुक्मनामा लैके जारी हुंदा रहा है। दिल दुखदा है पैसे लैके नामा लैके जी दिल दुखदा है जदों बलात्कारी सिख मर्यादा दा घाण करन वाले नूं आप माफी दित्ती जांदी है। सिख ਧਨਵੰਤ ਸਿੰਘ ਨਾਂ ਦਾ ਇੱਕ ਕੇਸ ਸੀ ਜਿਹਦੇ ਵਿੱਚ ਪੈਸੇ ਲੈ ਕੇ ਉਹਨੂੰ ਮਾਫ ਕੀਤਾ ਸੀ ਜੀ। ਸਿੱਖ ਕੌਮ ਦਾ ਜਥੇਦਾਰ ਬਣਾਉਣ ਤੋਂ ਪਹਿਲਾਂ ਉਸ ਦੇ ਕਿਰਦਾਰ ਦੇ ਨਾਲ ਉਸ ਕੋਲ ਉੱਚ ਕੋਟੀ ਦੀ ਵਿੱਦਿਆ ਹੋਣੀ ਜ਼ਰੂਰੀ ਹੈ। ਉਸ ਦਾ ਪਿਛੋਕੜ ਕੁਰਬਾਨੀ ਵਾਲਾ ਹੋਵੇ ਜੋ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਹੋਵੇ। ਲਿਫਾਫੇ ਵਿੱਚੋਂ ਨਿਕਲੇ ਜਥੇਦਾਰ ਨੇ ਲਿਫਾਫੇ ਲੈ ਕੇ ਦੋਸ਼ੀ ਬਰੀ ਕਰੀ ਜਾਣੇ ਹਨ। ਜਿੰਨਾ ਚਿਰ ਬਾਦਲ ਕੇ ਇੱਕ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹਨ ਸਵਾਲ ਨਹੀਂ ਪੈਦਾ ਹੁੰਦਾ ਸਿੱਖ ਕੌਮ ਦਾ ਕੁਝ ਬਣ ਜਾਵੇ। ਜੇ ਕੋਈ ਨਵਾਂ ਵੀ ਆਇਆ ਉਸਨੇ ਵੀ ਲਿਫਾਫੇ ਵਾਲਾ ਕੰਮ ਕਰਨਾ ਹੈ। ਸ਼੍ਰੋਮਣੀ ਕਮੇਟੀ ਤੇ ਪੰਥ ਦਾ ਕੰਟਰੋਲ ਲਾਜ਼ਮੀ ਹੈ। ਬਹੁਤ ਬਹੁਤ ਸ਼ੁਕਰੀਆ ਵੀਰ ਐਸ ਸੁਰਿੰਦਰ ਜੀ, ਤੁਸੀਂ ਬਿਲਕੁਲ ਨਿਸ਼ਾਨੇ ਤੇ ਤੀਰ ਮਾਰਿਆ ਕਿ ਇਹ ਅਲਟੀਮੇਟਲੀ ਲਿਫਾਫਾ ਕਲਚਰ ਜਿਹੜਾ ਲਿਫਾਫੇ ਚੋਂ ਨਿਕਲਦਾ ਉਹ ਫਿਰ ਲਿਫਾਫੇ ਇਕੱਠੇ ਕਰਦਾ ਜੀ। ਔਰ ਜਦੋਂ ਤੱਕ ਬਾਦਲ ਟੱਬਰ ਦਾ ਸਟ੍ਰੈਂਗਲ ਹੋਲਡ ਹੈ ਇਹਨਾਂ ਦਾ ਜੱਫਾ ਹੈ ਸਾਡੀਆਂ ਸੰਸਥਾਵਾਂ ਤੇ ਕੁਝ ਵੀ ਨਹੀਂ ਬਦਲਣਾ। ਪਰ ਮੈਂ ਈਵਨ ਇਸ ਤੋਂ ਇੱਕ ਸਟੈਪ ਅੱਗੇ ਜਾ ਕੇ ਕਹਾਂਗਾ ਕਿ ਜਿਨ੍ਹਾਂ ਦੇ ਨਾਲ ਸਾਡੀ ਲੜਾਈ ਹੈ ਭਾਰਤੀ ਸਾਮਰਾਜ ਦੇ ਨਾਲ ਉਹਨਾਂ ਨੇ ਇਹ ਜੱਫਾ ਟੁੱਟਣ ਨਹੀਂ ਦੇਣਾ। ਔਰ ਬਹੁਤ ਵਾਰੀ ਅੱਜ ਵੀ ਇੱਕ ਸੱਜਣ ਕਹਿਣ ਲੱਗਿਆ ਜੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਤਿਆਰੀ ਕਰਨੀ ਚਾਹੀਦੀ ਹੈ। ਮੈਂ ਕਿਹਾ ਤੁਹਾਨੂੰ ਕਿਹਨੇ ਕਿਹਾ ਵੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਕਰਵਾ ਕੇ ਤੁਹਾਡੇ ਹਵਾਲੇ ਕਰਨੇ। 1979 ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ ਸੀ। 1996 ਤੱਕ 17 ਸਾਲ ਜਦੋਂ ਪੰਜਾਬ ਦੇ ਵਿੱਚ ਇਸ ਗੱਲ ਦੀ ਆਸ ਸੀ ਔਰ ਮੂਵਮੈਂਟ ਚੱਲ ਰਹੀ ਸੀ ਕਿ ਪੰਥ ਪ੍ਰਸਤ ਵੀਰ ਭੈਣਾਂ ਸ਼੍ਰੋਮਣੀ ਕਮੇਟੀ 'ਚ ਧਾਰਮਿਕ ਬਿਰਤੀ ਵਾਲੇ ਆਣਗੇ, ਉਹਨਾਂ ਨੇ ਚੋਣਾਂ ਹੀ ਨਹੀਂ ਕਰ। ਜਦੋਂ ਉਹਨਾਂ ਨੇ ਐਨ ਇੱਕ ਜਨਰੇਸ਼ਨ ਮਾਰ ਦਿੱਤੀ ਔਰ ਬਾਦਕਿਆਂ ਦੇ ਹਵਾਲੇ ਕਰ ਦਿੱਤਾ। ਸੋ ਅਲਟੀਮੇਟਲੀ ਬੇਸ਼ੱਕ ਅਸੀਂ ਵੀ ਜਦੋਂ ਹੁੰਦਾ ਹੈ ਫ੍ਰੀ ਅਕਾਲ ਤਖਤ ਜਾਂ ਦੂਸਰੇ ਮੂਵ ਉਹਨਾਂ ਦੀ ਹਮਾਇਤ ਕਰਦੇ ਪਰ ਇਸ ਗੱਲ ਬਾਰੇ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਪ੍ਰੋਕਸੀ ਵਾਰ ਜਿਹੜੀ ਲੜ ਰਹੇ ਨੇ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਜਾਂ ਹੁਣ ਤਾਂ ਦਿੱਲੀ ਕਮੇਟੀ ਜਾਂ ਜਿਵੇਂ ਇਹਨਾਂ ਨੇ ਕਿਹਾ ਵੀ ਸਾਰੀ ਤਖਤ RSS ਦੇ ਕੋਲ ਨੇ। ਸੋ ਅਲਟੀਮੇਟਲੀ ਸਾਨੂੰ ਸਿੱਧੇ ਹੋ ਕੇ ਆਪਣੀ ਆਜ਼ਾਦੀ ਦੀ ਲੜਾਈ ਲੜਨੀ ਪਏਗੀ। ਹੋਰ ਸਾਨੂੰ ਸਾਡੇ ਲਈ ਕੋਈ ਲਿਬਰੇਸ਼ਨ ਦਾ ਰਸਤਾ ਨਹੀਂ ਹੈ ਕਿ ਅਸੀਂ ਧਾਰਮਿਕ ਸੁਧਾਰ ਕਿਸੇ ਲੈਵਲ ਤੇ ਕਰ ਸਕੀਏ। ਜੀ ਡਾਕਟਰ ਸਾਹਿਬ ਕਾਫੀ ਸਾਰੇ ਸਾਡੇ ਦਰਸ਼ਕਾਂ ਨੇ ਸਾਨੂੰ ਥੰਮ ਅਪ ਕੀਤਾ ਔਰ ਕਾਫੀ ਸ਼ਲਾਘਾਯੋਗ ਸਾਨੂੰ ਸ਼ਬਦ ਵੀ ਭੇਜੇ ਨੇ। ਵੈਲ ਸੈਡ ਲਿਖਿਆ ਉਹਨਾਂ ਨੇ, ਹੈਲੋ ਲਿਖਿਆ, ਐਕਸਲੈਂਟ ਐਂਡ ਜਿਵੇਂ ਖਾਲਿਸਤਾਨ ਸਾਨੂੰ ਉਸਮਾਨ ਰਸ਼ਦੀ ਨੇ ਲਿਖਿਆ, ਸੁਖਿੰਦਰ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ, ਹਸਨ ਭੱਟੀ ਰਾਣਾ ਸਾਨੂੰ ਲਿਖਦੇ ਨੇ ਖਾਲਸਾ ਜ਼ਿੰਦਾਬਾਦ, ਸਰਦਾਈ ਅਕ ਮੰਗੋਲ ਦੇ 2 ਮੈਸੇਜ ਨੇ ਉਹ ਲਿਖਦੇ ਨੇ ਕਿ ਫ੍ਰੀ ਕਸ਼ਮੀਰ फ्री खालिस्तान बिग अप कश्मीर एंड खालिस्तान। डिम्पी खोसा सानू लिखते हैं गुड मॉर्निंग डॉक्टर साहब वाहिगुरू खालसा फतेह एंड शाहिद अली सानू लिखते हैं सत श्री अकाल और वाहिगुरू जी का खालसा वाहिगुरू जी की फतेह। भी मोहन खान जी ने वाहिगुरू जी का खालसा वाहिगुरू जी की फतेह लिख के पंजाबी गुरमुखी स्क्रिप्ट दे विच फिर बहुत वार खालिस्तान जिंदाबाद लिखे। सो बहुत बहुत शुक्रिया। मेरा ख्याल है भी असीं हुण अगले टॉपिक ते चलदे जी। ਇੱਕ ਪਾਸੇ ਤਾਂ ਜਿਵੇਂ ਅਸੀਂ ਧਾਰਮਿਕ ਆਪਣੀਆਂ ਸੰਸਥਾਵਾਂ ਦੀ ਬੇਹੁਰਮਤੀ ਉਸ ਦੇ ਵਿੱਚ ਘੁਸਪੈਠ ਔਰ ਉਸ ਦਾ ਜ਼ਿਕਰ ਕੀਤਾ ਔਰ ਅਕਸਰ ਰੋਜ਼ਾਨਾ ਇੱਕ ਅੱਧਾ ਟੌਪਿਕ ਹੁੰਦਾ। ਦੂਜੇ ਪਾਸੇ ਅਸੀਂ ਪਿਛਲੇ ਦਿਨਾਂ 'ਚ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ BJP ਦਾ ਜਾਂ ਭਾਰਤੀ ਏਜੰਸੀਆਂ ਦਾ ਅਜੀਤ ਡੋਵਲ ਦੇ ਥੱਲੇ ਜਿਹੜਾ ਪਲਾਟ ਅਨਫੋਲਡ ਹੋ ਰਿਹਾ ਜਿਹਦੇ ਥੱਲੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ उसने भी ਜਿਹੜਾ ਬਿਲਕੁਲ ਯੂ ਟਰਨ ਮਾਰਿਆ ਈਵਨ ਬਰਗਾੜੀ ਔਰ ਉਸ ਮੁੱਦੇ ਦੇ ਉੱਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਉੱਤੇ ਵੀ ਉੱਥੇ ਜਿਹੜੇ ਉਹਨਾਂ ਦੇ ਏਜੰਸੀਆਂ ਦਾ ਦੂਸਰਾ ਵਿੰਗ ਹੈ ਕਿਉਂਕਿ ਇਸ ਵੇਲੇ ਜਿਹੜੇ ਦੋਨੋਂ ਹੀ ਮੁਖੀ ਨੇ ਉਹ ਸੁਰੇਸ਼ ਅਰੋੜਾ ਜਿਹਨੂੰ 3 ਮਹੀਨੇ ਦੀ ਐਕਸਟੈਂਸ਼ਨ ਸੁਰੇਸ਼ ਅਰੋੜੇ ਨੂੰ ਅਜੀਤ ਡੋਵਲ ਨੇ ਦਵਾਈ ਹੈ ਔਰ ਉਸ ਦੇ ਨਾਲ ਜਿਹੜਾ ਦਿਨਕਰ ਗੁਪਤਾ ਜਿਹੜਾ ਇੰਟੈਲੀਜੈਂਸ ਬਿਊਰੋ ਚੀਫ ਹੈ ਔਰ ਇਹ ਦੋਨੋਂ ਹੀ ਡਾਇਰੈਕਟਲੀ ਰਿਪੋਰਟ ਕਰਦੇ ਨੇ ਅਜੀਤ ਡੋਵਲ ਨੂੰ ਔਰ ਇਹਨਾਂ ਨੇ 2019 ਦੇ ਲਈ ਜਿਵੇਂ ਇੱਕ ਉਹ ਜਿਹਨੂੰ ਬਸਾਤ ਵਿਛਾਣਾ ਕਹਿੰਦੇ ਨੇ ਜਾਂ ਚੈਸ ਬੋਰਡ ਵਿਛਾਣਾ ਇੱਕ ਪਾਸੇ ਤਾਂ ਜਿਵੇਂ ਰਾਮ ਮੰਦਰ ਔਰ ਸੱਖਣ ਕੇਰਲਾ ਦੇ ਲਈ ਤਾਂ ਸਬਰੀਮਾਲਾ ਮੰਦਰ ਦਾ ਹੀ ਮੁੱਦਾ ਐਸਾ ਜਿਹੜਾ BJP ਨੂੰ ਉੱਥੇ ਚੰਗੀ ਤਾਕਤ ਦਵਾ ਦੇਗਾ
ਪਰ ਇਹਨਾਂ ਨੇ ਦੇਖਿਆ ਕਿ ਵੀ ਇਹ ਸ਼ਾਇਦ ਮੁਸਲਮਾਨਾਂ ਦੇ ਖਿਲਾਫ ਜਿਹੜਾ ਮੁੱਦਾ ਹੈ ਉਹ ਇੰਨਾ ਪ੍ਰਭਾਵਸ਼ਾਲੀ ਨਾ ਵੀ ਬਣ ਸਕਿਆ ਜੇ, ਤੇ ਸਿੱਖਾਂ ਨੂੰ ਵੀ ਉਹਨਾਂ ਨੇ ਨੰਬਰ 2 ਤੇ ਨਾਲ ਟੈਗ ਕੀਤਾ ਹੋਇਆ ਜੀ। ਔਰ ਇਸ ਵੇਲੇ ਹਰਿਆਣਾ ਹੋਏ, ਰਾਜਸਥਾਨ ਹੋਏ, ਉੱਤਰਾਖੰਡ ਹੋਏ, ਉੱਥੋਂ ਵੀ ਸਿੱਖ ਨੌਜਵਾਨ ਚੁੱਕੇ ਜਾ ਰਹੇ ਨੇ। ਔਰ ਜਿਹੜਾ ਕਿਉਂਕਿ ਬਾਦਲ ਇਸ ਵੇਲੇ ਇੱਕ ਪਾਸੇ ਬਾਦਲਾਂ ਦਾ ਥੱਲਾ ਲੱਗਾ ਸਿੱਖਾਂ ਦੇ ਵਿੱਚ ਰਿਜੈਕਟਡ ਨੇ, ਪਰ ਏਜੰਸੀਆਂ ਬਾਦਲਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਵਰਤਿਆ ਹੋਇਆ ਹੈ ਚੰਗੀ ਤਰ੍ਹਾਂ, ਉਹਨਾਂ ਨੂੰ ਇਨ ਐਂਡ ਆਊਟ ਜਾਣਦੇ ਨੇ, ਕਾਣੇ ਕੀਤੇ ਹੋਏ ਨੇ, ਉਹਨਾਂ ਨੂੰ ਉਹ ਮਰਨ ਨਹੀਂ ਦੇਣਾ ਚਾਹੁੰਦੇ ਪੋਲੀਟੀਕਲੀ। ਇਸ ਲਈ ਬਾਦਲ ਦੀ ਫਿਜ਼ੀਕਲ ਜਿਹੜੀ ਹੈ ਉਹ ਡੈਥ ਕਿ ਜੀ ਕੰਸਪੀਰੇਸੀ ਤੇ ਫਲਾਣਾ ਹੋ ਰਿਹਾ ਹੈ। ਔਰ ਉਥੋਂ ਅੱਜ ਜਿਵੇਂ ਭੈਣ ਜੀ ਅਮਨਜੋਤ ਕੌਰ ਸਾਨੂੰ ਜਿਹੜੇ ਲਗਾਤਾਰ ਲਿਖਦੇ ਨੇ, ਕੋਈ ਵੀ ਇਸ ਕਿਸਮ ਦੇ ਲਈ ਵਾਰਨ ਵੀ ਕਰਦੇ ਨੇ, ਉਹਨਾਂ ਨੇ ਅੱਜ ਇੱਕ ਲਿਖਤ ਵੀ ਭੇਜੀ ਹੈ, ਨਾਓ ਅੰਮ੍ਰਿਤਧਾਰੀ ਸਿੱਖ ਯੂਥ ਅਰੈਸਟਡ ਇਨ ਬੀਕਾਨੇਰ, ਔਰ ਉਹਨਾਂ ਨੇ ਹਿੰਦੀ ਦੀ ਰਿਪੋਰਟ ਦਾ ਲਿੰਕ ਵੀ ਭੇਜਿਆ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਟੈਰਰ ਔਰ ਪਲੋਟਿੰਗ ਟੂ ਅਸੈਸੀਨੇਟ ਬਾਦਲ, ਇਹ ਜਿਹੜਾ ਹੈ ਇਸ ਦੇ ਥੱਲੇ ਇਸ ਨੌਜਵਾਨ ਨੂੰ ਫੜਿਆ। ਦਿਸ ਟਾਈਮ ਇਨ ਰਾਜਸਥਾਨ, ਅਨਦਰ ਸਟੇਟ ਵੇਅਰ ਬੀਜੇਪੀ ਇਜ਼ ਇਨ ਪਾਵਰ and anti-minority actions are rampant, कि जिथे बीजेपी की हुकूमत है। और arrests of Sikhs have increased as states go to polls। अजे पार्लियामेंट चोणां नहीं, अजे स्टेटां दा ही जा रहा और सिखां दी गिरफ्तारियां दी गिनती वध रही है। There are attempts to create fear by profiling students in Punjab, deploying police everywhere, running too many checks on ordinary people also. Punjab also feels like police state, and now Sikhs living in other states are no better either, with all surveillance and hate crimes as well as fake terror cases। कि भाई ये फेक टेरर केस भी और पंजाब का सर्वेलेंस है ही सी, दूसरे वाल भी है, और ये जड़ा फीयर फैक्टर है ये क्रिएट करके आने वाले दिनों होर भी इस असी बिल्कुल भैन जी अमनजोत कौर दे विचार दे नाल सहमत हैं। और असी समझते हैं कि ये बादल वाला भी जड़ा सारा जी हमला जिथे बादलों एक बारी फिर हीरो के तौर पर उभारना है कि जी अतवाद इन्हों का खात्मा, वो भी कह रहा जी मैनू जान की परवाह नहीं, जे कॉम्यूनल सदभावना लई मेरी जान भी चली जाए तो कोई, ये सब ड्रामेबाजियां। पर दूसरे पासे इस नां दे थल्ले नौजवानों की फड़ोफड़ी और अमृतधारी सिख नौजवानों नूं पुलिस नैट दे विच फसा के उन्हां दी खज्जल खुआरी, टब्बरां दी छापेबाजी, और हिंदू मीडिया दे विच, हिंदूत्वी मीडिया च खौफ का माहौल कि जी ये देखो अतवाद दोबारा आ रहा, और ये उससे ही वड्डे उन्हां दी चोण जितण दी स्ट्रैटजी दा ही हिस्सा है। जी राज साहब, हुण तुसीं साडे दर्शकां नूं दस दिओ अज दा विचार। जिवें असीं वीरवार दे प्रोग्राम दे विच भगत नामदेव जी दे जिहड़े 59 शब्द गुरु ग्रंथ साहिब च ने उन्हां दी विचार करदे हां। अज 29वां शब्द असीं विचार लई चुणिआ। भगत नामदेव जी महाराष्ट्र दे नाल संबंधित वड्डे संत होए ने। ਉਹ ब्राह्मणवाद के खिलाफ उन्होंने खुल के आवाज़ चुकी। उसका कारण क्योंकि उन्होंने अपना छिपे के जन्म काहे को आया, छिंबा परिवार जिहड़ा शूदर ब्राह्मण ने ऐलानिया होया सी। मंदिरां दे विच भी इन्हां दी एंट्री दे उत्ते शूदरां दी पाबंदी सी। भगत नामदेव जी का भी एक शब्द ही इस परथाए है कि भाई जिथे वो गिला करते हैं रब दे अगे, जदों उन्होंने मंदिर चो धक्के मार के जात अभिमानी ब्राह्मणों ने कढ़ दिता है, तो उन्होंने फरमाया कि हीनड़ी जात मेरी जादम राया, छीपे के जन्म काहे को आया, कि हे वाहिगुरु मैनू क्यों छींबियां दे घर पैदा किया, ब्राह्मण दे घर क्यों नहीं, कि अज मेरा ये हाल हो। जिहड़ा शब्द अज असीं चुनिया बिलावल गौंड राग दे विच है। असीं जिवें कहा कि भी जदों असीं गुरबाणी इंटरप्रेट करते हैं तो फिर जिहड़ी स्पिरिट और जिहड़ी उदाहरण इस्तेमाल हुंदी है सानू कहनी पैंदी है। ये नहीं है कि भी असीं किसी धर्म नूं मनण वालियां दा दिल दुखाना चाहते हैं। जे भगत जना ने जिहड़े, और ये भगत नामदेव कोई गुरु साहब दे समकाली नहीं ने, उन्हां तो भी 2-2.5 सदियां पहला ने, 12वीं 13वीं सदी च होए ने। और महाराष्ट्र जिहड़ा मराठा प्राइड बड़ा हिंदुत्ववाद दा शिवाजी ते दूजे नाल है, उन्होंने ब्राह्मणवाद बारे और जिहड़ियां ब्राह्मणां दीयां कहानियां वो शिवजी नाल जुड़ियां होण, शिवजी नूं अपना आराध्या देव मानते हैं, रामचंद्र जी नूं मानते हैं कि भाई किवें महान भगवान राम मंदिर वहीं बनाएंगे, असी मन के हटें। फिर असी देखते हैं कि भाई ये सारे चों उन्होंने हर ब्राह्मण के लिए और हिंदू के लिए ये मैंडेटरी है, जरूरी है कि गायत्री मंत्र का पाठ करे सवेरे शाम, गायत्री का जाप करते हैं। और गायत्री का इतिहास की है और उस दे विच की लकूना है, की फलॉ है। भगत नामदेव जी का यह शब्द जिहड़ा है ये सारे नूं ही बयानदा है।
ਔਰ ਇੱਕ ਉਹਨਾਂ ਨੇ ਐਡਰੈਸ ਵੀ ਇਹ ਪੰਡਤ ਨੂੰ ਹੀ ਕੀਤਾ ਜੀ। ਔਰ ਇਹ ਸ਼ਬਦ ਹੈ, ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਓ। ਔਰ ਇਹ ਕਿਉਂਕਿ ਰਹਾਓ ਦੀ ਪੰਕਤੀ ਲਾਈਨ ਕੇਂਦਰੀ ਨੁਕਤਾ ਹੁੰਦਾ ਔਰ ਅੱਜ ਪਹਿਲੀ ਤੁਕੀ ਰਹਾਓ ਦੀ ਹੈ, ਉਹਦੇ 'ਚ ਉਹਨਾਂ ਨੇ ਇੱਕ ਪਾਸੇ ਆਪਣਾ ਅਨੁਭਵ ਦਿੱਤਾ ਹੈ ਕਿ ਆਜ ਨਾਮੇ ਬੀਠਲ ਦੇਖਿਆ, ਕਿ ਅੱਜ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਰੱਬ ਦੇ ਦੀਦਾਰ ਦੇ ਵਿੱਚ ਹਾਂ, ਰੱਬ ਮੇਰੇ 'ਚ ਜਿਹੜਾ ਉਹ ਵਸਿਆ, ਉਸ ਦਾ ਮੈਂ ਦੀਦਾਰ ਕੀਤਾ। ਮੂਰਖ ਕੋ ਸਮਝਾਉ ਰੇ, ਹੁਣ ਰੇ ਕਹਿ ਕੇ ਬ੍ਰਾਹਮਣ ਨੂੰ ਪੰਡਤ ਨੂੰ ਕਹਿ ਰਹੇ ਨੇ ਕਿ ਦੱਸ ਮੂਰਖਾ ਤੈਨੂੰ ਮੈਂ ਕੀ ਸਮਝਾਵਾਂ ਕਿ ਅਸਲੀ ਰੱਬ ਕੀ ਹੈ, ਤੂੰ ਕਿਹਦੇ 'ਚ ਫਸਿਆ ਹੋਇਆ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੈਕਰ ਠੇਂਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਹੁਣ ਪਹਿਲਾਂ ਤਾਂ ਗਾਇਤਰੀ ਦਾ ਇਹ ਵੀ ਕਹਾਣੀ ਹੈ ਕਿ ਜਿਹੜੀ ਗਾਇਤਰੀ ਸੀ ਉਹਨੇ ਕੀ ਕੀਤਾ, ਉਹਨੂੰ ਸ਼ਿਵ ਜੀ ਨੇ ਸਰਾਫ ਦੇ ਦਿੱਤਾ, ਉਹ ਇੱਕ ਗਾਂ ਬਣ ਗਈ। ਫਿਰ ਗਾਂ ਬਣ ਕੇ ਜਦੋਂ ਖੇਤਾਂ 'ਚ ਇਹ ਜਿਹੜਾ ਲੋਧਾ ਇੱਕ ਜਾਟਾਂ ਦੀ ਜ਼ਾਤ ਹੈ ਕਿ ਵੀ ਲੋਧੇ ਜਾਤ ਦੇ ਜੱਟ ਦੇ ਖੇਤ 'ਚ ਵੜ ਗਈ, ਉਹਨੇ ਜਿਹੜਾ ਠਿੰਗਾ ਡਾਂਗ ਨੂੰ ਗਾਂ ਚੁੱਕ ਕੇ ਡਾਂਗ ਉਹਦੇ ਗਾਇਤਰੀ ਗਾਂ ਜਿਹੜੀ ਸੀ ਉਹ ਉਹਦੀ ਲੱਤ ਤੋੜਤੀ, ਉਹ ਲੰਗੜਾ ਕੇ ਜਾ ਰਹੀ ਹੈ। ਸੋ ਹੁਣ ਪਹਿਲਾਂ ਤਾਂ ਉਹਨਾਂ ਨੇ ਭਗਤ ਜੀ ਨੇ ਗਾਇਤਰੀ ਦਾ ਕੰਮ ਕੀਤਾ ਕਿ ਪਾਂਡੇ ਤੁਮਰੀ ਗਾਇਤਰੀ, ਕਿ ਤੁਹਾਡੀ ਜਿਹੜੀ ਗਾਇਤਰੀ ਗਾਂ ਹੈ ਲੋਧੇ ਕਾ ਖੇਤ ਖਾਤੀ ਸੀ, ਇਹ ਲੋਧੇ ਜੱਟ ਦੇ ਜਿਹੜਾ ਉਹ ਖੇਤ 'ਚ ਵੜ ਗਈ। ਲੈ ਕਰ ਠੇਂਗਾ ਟਗਰੀ ਤੋਰੀ, ਉਹਨੇ ਚੁੱਕੀ ਡਾਂਗ ਉਹਦੀ ਟੰਗ ਤੋੜਤੀ। ਲਾਂਗਤ ਲਾਂਗਤ ਜਾਤੀ ਸੀ, ਮੈਂ ਦੇਖੀ ਉਹ ਲੰਗੜਾ ਕੇ ਜਾ ਰਹੀ ਸੀ। ਫਿਰ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ, ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਹੁਣ ਮਹਾਦੇਵ ਸ਼ਿਵ ਜੀ ਦਾ ਨਾਂ ਹੈ ਤੇ ਸ਼ਿਵ ਜੀ ਦੀ ਸਵਾਰੀ ਜਿਹੜੀ ਹੈ ਉਹ ਚਿੱਟੇ ਰੰਗ ਦਾ ਬਲਦ ਹੈ, ਬੌਲਦ ਹੈ। ਤੇ ਭਗਤ ਨਾਮਦੇਵ ਕਹਿੰਦੇ ਨੇ ਪਾਂਡੇ ਤੁਮਰਾ ਮਹਾਦੇਵ, ਇਹ ਤੁਹਾਡਾ ਸ਼ਿਵ ਜੀ ਵੀ ਮੈਂ ਦੇਖਿਆ, ਧੌਲੇ ਬਲਦ ਚੜਿਆ ਆਵਤ ਦੇਖਿਆ ਥਾ, ਚਿੱਟੇ ਰੰਗ ਦੇ ਬਲਦ ਦੇ ਉੱਤੇ ਚੜਿਆ ਆ ਰਿਹਾ ਸੀ। ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਔਰ ਇਹ ਕਹਾਣੀ ਹੈ ਬ੍ਰਾਹਮਣਾਂ ਨੇ ਬਣਾਈ ਹੈ ਕਿ ਜੀ ਉਹਨੂੰ ਸ਼ਿਵ ਜੀ ਨੂੰ ਕਿਸੇ ਨੇ ਵਿਚਾਰੇ ਨੇ, ਮੋਦੀ ਜਿਹੜੇ ਅਨਾਜ ਭੰਡਾਰ ਸਪਲਾਈ ਕਰਦੇ ਨੇ, ਉਹਨਾਂ ਨੇ ਉਹਨੂੰ ਖਾਣੇ ਤੇ ਸੱਦਿਆ। ਉਹ ਪਤਾ ਨਹੀਂ ਉਹਦੇ 'ਚ ਲੂਣ ਜ਼ਿਆਦਾ ਪੈ ਗਿਆ ਕੋਈ ਕਿ ਮਿਰਚ ਜ਼ਿਆਦਾ ਪੈ ਗਈ, ਇਹ ਸਰਾਫਾਂ ਦੀ ਗੱਲ ਕਿ ਮੋਦੀ ਕੇ ਘਰ ਖਾਣਾ ਪਾਕਾ, ਕਿ ਉਹਦੇ ਵਿਚਾਰਿਆਂ ਨੇ ਬੜੀ ਸ਼ਰਧਾ ਦੇ ਨਾਲ ਉਹਨੂੰ ਰੋਟੀ ਖਵਾਈ ਤੇ ਸ਼ਿਵ ਜੀ ਨੇ ਗੁੱਸੇ 'ਚ ਥਾੜੀ ਤਾਂ ਮੁੱਧੀ ਮਾਰੀ, ਆਣ ਲੱਗੇ ਉਹਦੇ ਮੁੰਡੇ ਨੂੰ ਵੀ ਮਾਰਤਾ। ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ, ਉਹਨਾਂ ਦੇ ਮੁੰਡੇ ਨੂੰ ਵੀ ਮਾਰਤਾ। ਹੁਣ ਮੈਂ ਨਹੀਂ ਕਹਿ ਰਿਹਾ ਇਹ ਭਗਤ ਨਾਮਦੇਵ ਜੀ ਨੇ, ਮਹਾਰਾਸ਼ਟਰ ਦੇ ਮਹਾਨ ਸੰਤ, ਮਰਾਠਾ ਪ੍ਰਾਈਡ ਔਰ ਬ੍ਰਾਹਮਣ। ਫਿਰ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ, ਵੀ ਤੁਹਾਡਾ ਰਾਮਚੰਦ ਨੂੰ ਵੀ ਮੈਂ ਚੰਗੀ ਤਰ੍ਹਾਂ ਜਾਣਦਾ, ਜਿਹਨੂੰ ਭਗਵਾਨ ਰਾਮ ਮੰਦਰ ਵਹੀ ਬਣਾਏਂਗੇ। ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੇ, ਇਹ ਰਾਵਣ ਦੇ ਨਾਲ ਲੜਾਈ ਕੀਤੀ, ਘਰ ਵਾਲੀ ਗਵਾ ਲਈ। ਹੁਣ ਇਹ ਤਿੰਨੋਂ ਹੀ ਗਾਇਤਰੀ ਵੀ, ਮਹਾਦੇਵ ਵੀ ਤੇ ਰਾਮਚੰਦਰ ਵੀ, ਇਹਨਾਂ ਦਾ ਕੰਮ ਕਰਨ ਤੋਂ ਬਾਅਦ ਫਿਰ ਭਗਤ ਜੀ ਨੇ ਜਿਹੜਾ ਭਗਤ ਨਾਮਦੇਵ ਜੀ ਨੇ ਹਕੀਕਤ ਬਿਆਨੀ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੈ ਦਿਓਹਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈ ਦਿਓਹਰਾ ਨਾ ਮਸੀਤ। ਹੁਣ ਈਵਨ ਇਸ ਸਾਰੇ ਤੋਂ ਬ੍ਰਾਹਮਣਵਾਦ ਦੇ ਤਿੰਨੋਂ ਹੀ ਗਾਇਤਰੀ, ਸ਼ਿਵ ਜੀ ਔਰ ਰਾਮਚੰਦਰ, ਇਹਨਾਂ ਦਾ ਕੰਮ ਤਾਂ ਕਰਤਾ ਭਗਤ ਜੀ ਨੇ ਪੂਰਾ। ਫਿਰ ਉਹਨਾਂ ਨੇ ਪੂਰੀ ਜਿਹੜਾ ਹਿੰਦੂ ਫਿਲਾਸਫੀ ਨੂੰ ਗਿਆ, ਇਹ ਤਾਂ ਅੰਨੇ ਨੇ। ਤੁਰਕ, ਹਾਲਾਂਕਿ ਮੁਸਲਮਾਨ ਦੇ ਲਈ ਵੀ ਲਫ਼ਜ਼ ਇਸਤੇਮਾਲ ਹੁੰਦਾ ਹੈ, ਰਾਜ ਜਿਹੜਾ ਭਾਵੇਂ ਬਾਅਦ ਦੇ ਵਿੱਚ ਟਰਕਸ ਬਾਬਰ ਦੇ ਨਾਲ ਵੀ ਜੁੜਦੇ, ਪਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹਨਾਂ ਦੇ ਮੁਕਾਬਲੇ ਉਹ ਚੰਗੇ ਨੇ, ਉਹ ਕਾਣੇ ਨੇ। ਭਾਵੇਂ ਕਾਣਾ ਇਸ ਲਈ ਹੋਏਗਾ ਵੀ ਜ਼ੁਲਮ ਦੀ ਗੱਲ ਉਹਨਾਂ ਦੀ ਕੱਖ ਨਹੀਂ ਹੈ, ਪਰ ਉਹਨਾਂ ਦਾ ਫੇਥ ਹੈ। ਉਹਨਾਂ ਨੇ ਕੋਈ ਜਿਵੇਂ ਜਿਹਨਾਂ ਟੀਕਿਆਂ ਨੇ ਕਿਹਾ, ਉਹਨਾਂ ਨੇ ਕਿਹਾ ਵੀ ਘੱਟੋ ਘੱਟ ਇਸਲਾਮ ਜੇ ਹਜ਼ਰਤ ਮੁਹੰਮਦ ਸਾਹਿਬ ਦੇ ਵਿੱਚ ਮੁਕੰਮਲ ਪੈਗੰਬਰ ਵਾਲਾ ਫੇਥ ਰੱਖਦਾ ਹੈ ਤਾਂ ਉਸ ਫੇਥ ਤੋਂ ਡੋਲਦਾ ਨਹੀਂ। ਪਰ ਤੁਸੀਂ ਤਾਂ ਜਿਨ੍ਹਾਂ ਸ਼ਿਵ ਜੀ, ਰਾਮਚੰਦਰ ਤੇ ਗਾਇਤਰੀ ਨੂੰ ਦੇ ਉੱਤੇ ਫੇਥ ਰੱਖਦੇ ਹੋ, ਉਹਨਾਂ ਦੀਆਂ ਕਮਜ਼ੋਰੀਆਂ ਦੀਆਂ ਕਹਾਣੀਆਂ ਵੀ ਤੁਸੀਂ ਬਣਾ ਕੇ ਜਿਹੜੀਆਂ ਉਹ ਸੁਣਾਈ ਜਾਂਦੇ ਹਾਂ ਕਿ ਬਈ ਉਹ ਇਹ ਹੋਇਆ, ਉਹਨੇ ਸੀਤਾ ਨੂੰ ਘਰੋਂ ਕੱਢਤਾ, ਫਿਰ ਲਵ ਕੁਸ਼ ਕਿੱਥੇ ਜਾ ਕੇ ਜੰਮੇ, ਕੀ ਹੋਇਆ ਕਿ ਵੀ ਉਹ ਰੋ ਰਿਹਾ, ਰੋਵੇ ਰਾਮ ਨਿਕਾਲਾ ਪਿਆ, ਸੀਤਾ रो भी ਰਿਹਾ, ਇਹ ਬਨ ਕੇ ਮਾਨਸ਼ੋ ਬਾਂਦਰੋ ਤੁਮ ਹੀ ਬਤਾ ਦੋ ਮੇਰੀ ਸੀਤਾ ਕਹਾਂ ਹੈ। ਮਤਲਬ ਹੁਣ ਇਹ ਸਾਰੀਆਂ ਇਹਨਾਂ ਦੇ ਉਹਦੇ 'ਚ ਨੇ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਅੰਨੇ ਨੇ
ਔਰ ਇਹਨਾਂ ਦੇ ਵਿੱਚ ਜੇ ਗਿਆਨ ਨਹੀਂ, ਜਿਹੜੀ ਗਿਆਨ ਜਾਂ ਸਿਆਣਪ ਸੀ ਉਸ ਤੋਂ ਸਖਣੇ ਨੇ ਜੀ। ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕਰਮ ਕਾਂਡ ਦੇ ਵਿੱਚ ਫਸੇ ਹੋਏ ਲੋਕ ਨੇ, ਕੋਈ ਦਿਉਰੇ ਦੇ ਵਿੱਚ, ਕੋਈ ਮਸੀਤ ਦੇ ਵਿੱਚ, ਇੱਕ ਪਾਸੇ ਪੰਡਤ ਹੈ, ਇੱਕ ਪਾਸੇ ਮੁੱਲਾ ਹੈ, ਉਹ ਜਿਹੜੇ ਨੇ ਆਪਣਾ ਆਪਣਾ ਸੌਦਾ ਵੇਚ ਰਹੇ ਨੇ। ਨਾਮੇ ਸੋਈ ਸੇਵਿਆ ਜੈ ਦਿਉਰਾ ਨਾ ਮਸੀਤ, ਕਿ ਨਾਮਦੇਵ ਦਾ ਰੱਬ ਉਹ ਹੈ ਜਿਹੜਾ ਕੋਈ ਮੰਦਰ ਜਾਂ ਮਸੀਤ ਦੇ ਵਿੱਚ ਨਹੀਂ ਵੱਸਦਾ, ਜਿਹੜਾ ਲੋਕਾਂ ਦੇ ਦਿਲਾਂ 'ਚ ਵੱਸਦਾ ਹੈ, ਜਿਹੜਾ ਚਾਰ ਚਫੇਰੇ ਹੈ। ਔਰ ਇਹੀ ਲਹਾਉ ਦੀ ਤੁਕ ਸੀ, ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ, ਜੀ ਕਿ ਇਹ ਮੂਰਖ ਪੰਡਤ, ਹੁਣ ਤੁਹਾਨੂੰ ਮੈਂ ਕੀ ਸਮਝਾਵਾਂ, ਮੈਂ ਤਾਂ ਉਸ ਰੱਬ ਦੇ ਨਾਲ ਸਾਂਗੋ ਪਾਂਗ ਹੈ, ਉਸ ਦਾ ਮੈਂ ਦੀਦਾਰ ਕਰਦਾ। ਸੋ ਜਿਵੇਂ ਅਸੀਂ ਸ਼ੁਰੂ 'ਚ ਕਿਹਾ ਸੀ ਕਿ ਵੀ ਕਿਉਂਕਿ ਜਿਹੜੀਆਂ ਰੈਫਰੈਂਸਿਸ ਭਗਤ ਜੀ ਨੇ ਦਿੱਤੀਆਂ ਨੇ ਜੀ, ਉਹ ਜ਼ਾਹਰਾ ਤੌਰ ਦੇ ਉੱਤੇ ਅੱਜ RSS ਦੀ ਸਾਰੀ ਆਈਡੀਓਲੋਜੀ ਇਹਦੇ ਉੱਤੇ ਖੜੀ ਹੈ, ਇਸ 'ਚੋਂ ਪ੍ਰਾਈਡ ਕੱਢ ਰਹੇ ਨੇ। ਪਰ ਭਗਤ ਨਾਮਦੇਵ ਜੀ ਨੇ ਅਖੀਰ 'ਚ ਹਿੰਦੂ ਅੰਨਾ ਕਹਿ ਕੇ ਇਹ ਸਟੈਂਪ ਕਰ ਦਿੱਤਾ ਸੀ ਕਿ ਭਾਈ ਇਹਨਾਂ ਨੂੰ ਸਮਝਾਣਾ ਮੂਰਖ ਕੋ ਸਮਝਾਊ ਰੇ, ਇਹਨਾਂ ਨੂੰ ਸਮਝਾਣਾ ਮੂਰਖਾਂ ਨੂੰ ਹੀ ਸਮਝਾਣਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਕੱਲ ਦੁਬਾਰਾ ਫੇਰ ਨਵੇਂ ਤੇ ਤਾਜ਼ਾ ਇਸ਼ੂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਸਾਨੂੰ ਇਜਾਜ਼ਤ ਦਿਓ। ਮਿੰਤ ਡਾਰ ਸਾਹਿਬ ਨੂੰ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।